दल खालसा ਵੱਲੋਂ श्री अकाल तख्त साहिब विखे करवाया गया अरदास समागम। डिब्रूगढ़ जेल विचों भाई अमृतपाल सिंह दी आई चिट्ठी। कांग्रेसी आगू सुखपाल खैरा की गिरफ्तारी ते सरदार सिमरनजीत सिंह मान का आया बयान। सुखपाल खैरा नूं मिलन थाणे पहुंचे कांग्रेसी आगूआं नूं CIA ने रोकिया। बलोचिस्तान विच मस्जिद नेड़े होया वड्डा धमाका। सिख जथेबंदी दल खालसा ਵੱਲੋਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 42 ਵਰੇ ਸੰਘਰਸ਼ ਜਲਾਵਤਨੀ ਮੌਕੇ ਸਮੂਹ ਜਲਾਵਤਨ ਯੋਧਿਆਂ ਅਤੇ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਭਾਈ ਹਰਦੀਪ ਸਿੰਘ ਨਿੱਜਰ ਵਾਂਗ ਸਟੇਟ ਏਜੰਸੀਆਂ ਵੱਲੋਂ ਕਤਲ ਕੀਤੇ ਗਏ ਸਮੂਹ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਅਰਦਾਸ ਕੀਤੀ ਗਈ। ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਪਹੁੰਚ ਕੇ ਇਸ ਅਰਦਾਸ ਸਮਾਗਮ ਵਿੱਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮਾਨ ਨੇ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਜਰ ਕੈਨੇਡਾ ਦੇ ਨਾਗਰਿਕ ਸਨ, ਇਸ ਲਈ ਉਹਨਾਂ ਦੇ ਕਾਤਲਾਂ ਨੂੰ ਕੈਨੇਡਾ ਦੇ ਨਿਯਮਾਂ ਅਨੁਸਾਰ ਹੀ ਸਜ਼ਾ ਮਿਲਣੀ ਚਾਹੀਦੀ ਹੈ। ਉਹਨਾਂ ਸਿੰਘਾਂ ਦੀ ਯਾਦ ਦੇ ਵਿੱਚ ਅਰਦਾਸ ਕੀਤੀ ਗਈ ਹੈ ਜਿਹੜੇ ਪਿਛਲੇ 30 ਸਾਲਾਂ ਫਰਜ਼ੀ ਮੁਕਾਬਲਿਆਂ ਦੇ ਵਿੱਚ ਮਾਰੇ ਗਏ ਸਨ ਤੇ ਜਿਹੜੇ ਹੁਣ ਬਹੁਤ ਹੀ ਰੀਸੈਂਟਲੀ ਨੇੜਲੇ ਭਵਿੱਖ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਵਿੱਚ ਵੀ ਅਰਦਾਸ ਕੀਤੀ ਗਈ ਹੈ। ਜਲਾਵਤਨ ਬੰਦੀ ਤੇ ਜਿਹੜੇ ਸ਼ਹੀਦ ਹੋਏ ਨੇ ਜਿਨ੍ਹਾਂ ਨੂੰ ਸਰਕਾਰ ਨੇ ਐਕਸਟਰਾ ਜੁਡੀਸ਼ੀਅਲ ਤਰੀਕੇ ਨਾਲ ਗੈਰ ਨਿਆਇਕ ਤੇ ਗੈਰ ਕਾਨੂੰਨੀ ਢੰਗ ਨਾਲ ਮਾਰਿਆ, ਉਹਨਾਂ ਦੀ ਯਾਦ ਦੇ ਵਿੱਚ ਇਹ ਅੱਜ ਸਮਾਗਮ ਹੈ, ਈਵੈਂਟ ਹੈ। ਇਹ ਦਲ ਖਾਲਸਾ ਵੱਲੋਂ ਆਯੋਜਿਤ ਕੀਤਾ ਗਿਆ ਸਮਾਗਮ ਹੈ, ਜਿਸ ਦਿਨ ਦਾ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਜਸਟਿਨ ਟਰੂਡੋ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਆਪਣੇ ਪਾਰਲੀਮੈਂਟ ਨੂੰ ਇਹ ਗੱਲ ਕਹੀ ਹੈ ਕਿ ਇੰਡੀਆ ਦਾ ਉਹਨਾਂ ਦੇ ਨਾਗਰਿਕ ਭਾਈ ਨਿੱਜਰ ਦੇ ਕਤਲ ਦੇ ਵਿੱਚ ਲਿੰਕ ਹੈ। ਉਸ ਦਿਨ ਤੋਂ ਪੂਰੀ ਦੁਨੀਆ ਦੇ ਵਿੱਚ ਇੱਕ ਪੋਲੀਟੀਕਲ ਸਟਾਰਮ ਆਇਆ ਹੋਇਆ, ਇੱਕ ਰਾਜਨੀਤਿਕ ਤੂਫਾਨ ਆਇਆ ਹੋਇਆ। ਅਸੀਂ ਇਹ ਗੱਲ ਮੀਡੀਆ ਦੇ ਰਾਹੀਂ ਕਹਿਣਾ ਚਾਹੁੰਦੇ ਹਾਂ, ਜਸਟਿਨ ਟਰੂਡੋ ਦਾ ਧੰਨਵਾਦ ਕਰਦੇ ਹਾਂ, ਉਹਨਾਂ ਦੀ ਮਿਨਿਸਟਰੀ ਦਾ ਧੰਨਵਾਦ ਕਰਦੇ ਹਾਂ, ਕੈਨੇਡਾ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਤੇ ਉਹਨਾਂ ਦੀ ਆਪੋਜੀਸ਼ਨ ਦਾ ਵੀ ਧੰਨਵਾਦ ਕਰਦੇ ਹਾਂ, ਚਾਹੇ ਉਹ ਸਾਡੇ ਹੱਕ ਵਿੱਚ ਨੇ ਚਾਹੇ ਸਾਡੇ ਵਿਰੋਧ 'ਚ ਬੋਲ ਰਹੇ ਨੇ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਬਹੁਤ ਵਧੀਆ ਕੀਤਾ ਕਿ ਇੰਡੀਆ ਨੂੰ ਐਕਸਪੋਜ਼ ਕੀਤਾ, ਪਰ ਹੁਣ ਇਸ ਤੋਂ ਗੱਲ ਅੱਗੇ ਤੁਰਨੀ ਚਾਹੀਦੀ ਹੈ। ਕੇਵਲ ਮੀਡੀਆ ਟ੍ਰਾਇਲ ਤੇ ਗੱਲ ਰੁਕਣੀ ਨਹੀਂ ਚਾਹੀਦੀ। ਹੁਣ ਕੋਰਟ ਦੇ ਵਿੱਚ ਕੇਸ ਨੂੰ ਲੈ ਕੇ ਚੱਲੋ ਔਰ ਜਿਹੜੇ ਕਾਤਲ ਨੇ ਉਹ ਕੈਨੇਡੀਅਨ ਲਾਅ ਤਹਿਤ ਸਜ਼ਾਵਾਂ ਪਾਉਣ, ਅਸੀਂ ਇਹ ਦੇਖਣਾ ਚਾਹੁੰਦੇ ਹਾਂ। ਨੰਬਰ 2 ਤੇ ਅਸੀਂ ਬੜੇ ਕਲੀਅਰ ਹਾਂ ਕਿ ਭਾਈ ਨਿੱਜਰ ਦਾ ਕਤਲ ਉਸ ਦੇ ਕਾਤਲਾਂ ਦੇ ਕਫਨ ਦੇ ਵਿੱਚ ਕਿਲ ਸਿੱਧ ਹੋਏਗਾ। ਸ਼ਹਾਦਤਾਂ ਰੰਗ ਲਿਆਉਣਗੀਆਂ, ਕਾਤਲ ਪਛਤਾਉਣਗੇ। ਇਹ ਬਹੁਤ ਇੱਕ ਅਹਿਮ ਜਿਹੜੀ ਘਟਨਾ ਦੁਨੀਆ ਦੇ ਵਿੱਚ ਵਾਪਰੀ ਹੈ। ਪੂਰੇ ਇੰਡੀਆ ਦੀਆਂ ਅਲੱਗ-ਅਲੱਗ ਜੇਲ੍ਹਾਂ ਦੇ ਵਿੱਚ ਬੈਠੇ ਨੇ ਇਸ ਸੰਘਰਸ਼ ਦੇ ਦੌਰਾਨ, ਜਿਹੜੇ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਸੰਘਰਸ਼ ਕਰਦੇ ਆ, ਜੇਲ੍ਹਾਂ 'ਚ ਗਏ ਨੇ, ਚਾਹੇ ਪੁਰਾਤਨ ਨੇ ਤੇ ਚਾਹੇ ਵਰਤਮਾਨ ਨੇ। ਉਹਨਾਂ ਸਾਰਿਆਂ ਦੀ ਅਸੀਂ ਤੰਦਰੁਸਤੀ ਦੀ ਅਰਦਾਸ ਵੀ ਕਰਦੇ ਹਾਂ। ਔਰ ਜਿਹੜੇ ਸ਼ਹਾਦਤਾਂ ਪਾ ਗਏ, ਸਿਰਫ ਅੱਜ ਦੇ ਦੌਰ 'ਚ ਨਹੀਂ, ਜਦੋਂ ਤੋਂ ਖਾਲਿਸਤਾਨ ਦਾ ਸੰਘਰਸ਼ ਚੱਲਦਾ ਪਿਆ ਆ, ਉਦੋਂ ਤੋਂ ਲੈ ਕੇ ਅੱਜ ਤੱਕ ਜਿੰਨੇ ਸ਼ਹਾਦਤਾਂ ਪਾ ਗਏ, ਅਸੀਂ ਉਹਨਾਂ ਸਾਰਿਆਂ ਨੂੰ ਸਜਦਾ ਕਰਦੇ ਹਾਂ। ਔਰ ਖਾਸ ਤੌਰ ਤੇ ਜਿੱਦਾਂ ਦੇ ਹਾਲਾਤ ਅੱਜ ਬਣੇ ਨੇ, ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਇੰਡੀਆ ਨੰਗਾ ਹੋਇਆ ਆ, ਜਿਸ ਤਰੀਕੇ ਦੇ ਨਾਲ ਇੰਡੀਆ ਦਾ ਅਸਲੀ ਚਿਹਰਾ ਦੁਨੀਆ ਦੇ ਸਾਹਮਣੇ ਆਇਆ ਆ, ਉਸ ਨੂੰ ਮੁੱਖ ਰੱਖਦੇ ਹੋਏ ਵੀ ਅਸੀਂ ਸਾਰੇ ਦੇ ਸਾਰੇ ਇਕੱਤਰ ਹੋਏ ਇੱਥੇ। ਅੱਜ ਦਾ ਸਾਡਾ ਮਕਸਦ ਸਿਰਫ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਦੇ ਨਿਮਿਤ ਅਰਦਾਸ ਕਰਕੇ ਤੇ ਘਰਾਂ 'ਚ ਚਲੇ ਜਾਈਏ। ਬਹੁਤ ਸਾਰਾ ਸਾਡਾ ਮੈਸੇਜ ਦੁਨੀਆ ਨੂੰ ਔਰ ਖਾਸ ਤੌਰ ਤੇ ਇੰਡੀਆ ਲਈ ਵੀ ਆ। ਜਿਹੜਾ ਇੰਡੀਆ ਵਾਰ-ਵਾਰ ਇਹ ਸ਼ੋਅ ਕਰਦਾ ਹੈ, ਪਿਛਲੇ ਲੰਬੇ ਸਮੇਂ ਤੋਂ ਤੁਸੀਂ ਵੇਖਿਆ ਹੋਊਗਾ ਵੀ ਇਹ ਕਹਿੰਦਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਪ੍ਰੋਬਲਮ ਆ, ਉਹ ਇਹ ਮੰਨਣ ਨੂੰ ਤਿਆਰ ਨਹੀਂ ਵੀ ਇਹ ਪੋਲੀਟੀਕਲ ਪ੍ਰੋਬਲਮ ਹੈ। ਸਾਡੀ ਇੱਕ ਰਾਜਨੀਤਿਕ ਸਮੱਸਿਆ ਆ, ਇਹਨੂੰ ਹਮੇਸ਼ਾ ਉਹ ਲਾਅ ਐਂਡ ਆਰਡਰ ਦੀ ਪ੍ਰੋਬਲਮ ਬਣਾਉਂਦਾ ਵੀ ਇੱਥੇ ਹਾਲਾਤ ਬੜੇ ਮਾੜੇ ਹੋ ਗਏ। ਉਸ ਤੋਂ ਬਾਅਦ ਆਪਣੀ ਜਿਹੜੀ ਆ ਉਹ ਸਿਕਿਉਰਿਟੀ ਫੋਰਸਿਸ ਭੇਜਦਾ ਆ ਤੇ ਇੱਥੇ ਜਿਹੜਾ ਆ ਸਾਡੇ ਖੂਨ ਦੀ ਹੋਲੀ ਖੇਡਦਾ। ਸੋ ਸਭ ਤੋਂ ਪਹਿਲਾਂ ਇੰਡੀਆ ਮੰਨੇ ਕਿ ਸਾਡੀ ਉਹਨਾਂ ਦੇ ਨਾਲ ਇੱਕ ਪੋਲੀਟੀਕਲ ਪ੍ਰੋਬਲਮ ਹੈ ਔਰ ਅਸੀਂ ਉਸ ਦਾ ਪੋਲੀਟੀਕਲ ਹੱਲ ਚਾਹੁੰਦੇ ਹਾਂ। ਦੁਨੀਆ ਦੇ ਵਿੱਚ ਸਾਨੂੰ ਇੱਕ ਆਰਮਡ ਸਟਰਗਲ ਦੇ ਵਜੋਂ ਸਿਰਫ ਵੇਖਿਆ ਜਾਂਦਾ ਹੈ, ਪਰ
ਸਿੱਖ ਇੱਕ ਪੀਸ ਲਵਿੰਗ ਕਮਿਊਨਿਟੀ ਆ। ਅਸੀਂ ਨਹੀਂ ਚਾਹੁੰਦੇ ਕਿ ਦੁਨੀਆ ਦੇ ਵਿੱਚ ਕਿਸੇ ਦਾ ਵੀ ਖੂਨ ਡੁੱਲੇ, ਪਰ ਉਸ ਦੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਇੰਡੀਆ ਤੇ ਆਉਂਦੀ ਹੈ ਕਿ ਮੰਨੇ ਕਿ ਸਾਡਾ ਇੱਕ ਪੋਲੀਟੀਕਲ ਸਟਰਗਲ ਆ ਔਰ ਪੋਲੀਟੀਕਲ ਸਟਰਗਲ ਨੂੰ ਪੋਲੀਟੀਕਲੀ ਹੀ ਹੱਲ ਕੀਤਾ ਜਾ ਕੇ, ਨਾ ਕਿ ਆਮ ਦੇ ਨਾਲ। ਜਿਹੜਾ ਜਿੱਥੇ ਅਸੀਂ ਅੱਜ ਦੇ ਹਾਲਾਤਾਂ ਦੇ ਵਿੱਚ ਕੈਨੇਡੀਅਨ ਸਰਕਾਰ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਜੁਰਤ ਕੀਤੀ ਹੈ ਇਹ ਗੱਲ ਕਹਿਣ ਦੀ ਕਿ ਹਾਂ ਇੰਡੀਆ ਸਿੱਖਾਂ ਨੂੰ ਟਾਰਗੇਟ ਕਰਦਾ ਪਿਆ ਹੈ। ਹਾਲਾਂਕਿ ਬਹੁਤ ਸਾਰੇ ਹੋਰ ਮੁਲਕਾਂ ਦੇ ਵਿੱਚ ਵੀ ਟਾਰਗੇਟ ਹੋਏ ਆ, ਪਰ ਕੈਨੇਡਾ ਦੇ ਸਿਹਰਾ ਵੱਜਦਾ ਹੈ ਕਿ ਉਹਨੇ ਇੰਡੀਆ ਦਾ ਅਸਲੀ ਚਿਹਰਾ ਦੁਨੀਆ ਦੇ ਸਾਹਮਣੇ ਰੱਖਿਆ ਹੈ। ਜਿੱਥੇ ਅਸੀਂ ਕੈਨੇਡਾ ਦੇ ਇਸ ਗੱਲ ਲਈ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਐਕਸਪੋਜ਼ ਕੀਤਾ ਹੈ ਇੰਡੀਆ ਨੂੰ, ਉੱਥੇ ਗੱਲ ਹੋਣੀ ਮੀਡੀਆ ਤੋਂ ਦੇ ਅੱਗੇ ਜਾਣੀ ਚਾਹੀਦੀ ਹੈ। ਮੀਡੀਆ ਟ੍ਰਾਇਲ ਚੱਲ ਹਟੇ ਨੇ, ਹੁਣ ਮੀਡੀਆ ਦੇ ਵਿੱਚ ਚਰਚੇ ਹੋ ਹਟੇ ਆ ਵੀ ਉਹਨਾਂ ਦਾ ਕਾਤਲ ਕੌਣ ਹੈ, ਭਾਈ ਹਰਦੀਪ ਸਿੰਘ ਨਿੱਜਰ ਦਾ, ਪਰ ਇਹ ਹੁਣ ਸਿਰਫ ਮੀਡੀਆ ਟ੍ਰਾਇਲ ਤੋਂ ਗੱਲ ਅੱਗੇ ਵੀ ਜਾਣੀ ਚਾਹੀਦੀ। ਜਿਨ੍ਹਾਂ ਨੇ ਉਹ ਕਤਲ ਕੀਤੇ ਨੇ ਉਹਨਾਂ ਨੂੰ ਕਾਨੂੰਨ ਦੇ ਤਹਿਤ ਵੀ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ, ਔਰ ਉਹਨਾਂ ਨੂੰ ਜਿਹੜਾ ਕੈਨੇਡੀਅਨ ਸਿਟੀਜ਼ਨ ਦਾ ਜੇ ਕਤਲ ਹੋਇਆ ਤੇ ਕੈਨੇਡੀਅਨ ਕਾਨੂੰਨ ਦੇ ਤਹਿਤ ਸਜ਼ਾਵਾਂ ਮਿਲਣ। ਡਿਬਰੂਗੜ੍ਹ ਜੇਲ੍ਹ ਵਿੱਚੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਆਗੂ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸਮੂਹ ਕੈਦੀ ਸਿੰਘਾਂ ਨੇ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਸਿੰਘਾਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਖਿਲਾਫ ਰੋਸ ਜਤਾਇਆ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਦਬਾਅ ਕਾਰਨ ਉਹਨਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੂੰ ਮਿਲਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ, ਜਦਕਿ ਉਹਨਾਂ ਵੱਲੋਂ ਸਾਰੇ ਨਿਯਮਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਸਿੰਘਾਂ ਦਾ ਕਹਿਣਾ ਹੈ ਕਿ ਆਪਣੇ ਵਕੀਲ ਨੂੰ ਮਿਲਣਾ ਸਾਡਾ ਹੱਕ ਹੈ ਤੇ ਇੱਥੇ ਉਹਨਾਂ ਦੇ ਕਾਨੂੰਨੀ ਅਧਿਕਾਰ ਨੂੰ ਖੋਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਡੀਸੀ ਦੇ ਇਸ ਰਵੱਈਏ ਨੇ ਨਜ਼ਰਬੰਦ ਸਿੰਘਾਂ ਸਾਹਮਣੇ ਪ੍ਰੋਟੈਸਟ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਛੱਡਿਆ ਹੈ। ਉਹਨਾਂ ਐਲਾਨ ਕੀਤਾ ਹੈ ਕਿ ਜਦੋਂ ਤੱਕ ਉਹਨਾਂ ਦੇ ਵਕੀਲ ਨੂੰ ਮਿਲਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ, ਉਹ ਆਪਣੀ ਜੇਲ੍ਹਬੰਦੀ ਨਹੀਂ ਹੋਣ ਦੇਣਗੇ। ਕਾਂਗਰਸੀ ਆਗੂ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਤੇ ਵੱਖ-ਵੱਖ ਸਿਆਸੀ ਆਗੂ ਆਪਣਾ ਪ੍ਰਤੀਕਰਮ ਦੇ ਰਹੇ ਹਨ। ਇਸ ਗ੍ਰਿਫਤਾਰੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਆਪਣਾ ਬਿਆਨ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਿਸ ਤਰੀਕੇ ਨਾਲ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਇਹ ਬਿਲਕੁਲ ਵੀ ਬਰਦਾਸ਼ਤਯੋਗ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਹੱਕ ਵਿੱਚ ਬੋਲਣ ਵਾਲੇ ਸਿੱਖ ਆਗੂਆਂ ਨੂੰ ਸਰਕਾਰ ਆਪਣਾ ਨਿਸ਼ਾਨਾ ਬਣਾ ਰਹੀ ਹੈ। ਅੱਜ ਸਵੇਰੇ ਹੀ ਜਿਹੜੇ ਸਾਡੇ ਭਲੱਥ ਤੋਂ ਐਮਐਲਏ ਸਾਹਿਬ ਹੈ ਸੁਖਪਾਲ ਸਿੰਘ ਖਹਿਰਾ, ਉਹਨਾਂ ਨੂੰ ਜਲਾਲਾਬਾਦ ਦੀ ਪੰਜਾਬ ਪੁਲਿਸ ਨੇ ਉਹਨਾਂ ਦੇ ਘਰ ਚੰਡੀਗੜ੍ਹ ਬੜਾ ਤਕੜਾ ਛਾਪਾ ਮਾਰਿਆ। ਜਲਾਲਾਬਾਦ ਦੀ ਪੁਲਿਸ ਦੇ ਕੋਲੇ ਉਹਨਾਂ ਦੀ ਗ੍ਰਿਫਤਾਰੀ ਕਰਨ ਦੇ ਲਈ ਕੋਈ ਗ੍ਰਿਫਤਾਰੀ ਵਾਰੰਟ ਨਹੀਂ ਸੀਗਾ ਤੇ ਨਾ ਹੀ ਜਲਾਲਾਬਾਦ ਦੀ ਪੁਲਿਸ ਨੇ ਚੰਡੀਗੜ੍ਹ ਦੀ ਪੁਲਿਸ ਦੀ ਇਮਦਾਦ ਲੈ ਕੇ ਖਹਿਰਾ ਸਾਹਿਬ ਦੇ ਘਰ ਦੇ ਵਿੱਚ ਵੜੇ ਸੀ। ਇਹ ਇੱਕ ਬਹੁਤ ਵੱਡੀ ਕਾਨੂੰਨ ਦੀ ਉਲੰਘਣਾ ਪੰਜਾਬ ਪੁਲਿਸ ਨੇ ਕੀਤੀ ਹੈ। ਜੋ ਸਾਡੇ ਵਰਗੇ ਸਿੱਖ ਜਿਹੜੇ ਕਾਨੂੰਨ ਦੇ ਵਿੱਚ ਰਹਿੰਦੇ ਹੈ ਤੇ ਜਿਹੜੇ ਕਾਨੂੰਨ ਨੂੰ ਜਾਣਦੇ ਹੈ, ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਹੈਗੇ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਪੰਜਾਬ ਦੇ ਗਵਰਨਰ ਤੇ ਚੀਫ ਮਿਨਿਸਟਰ ਨੂੰ ਕਿ ਇਸ ਦੀ ਪੂਰੀ ਇਨਕੁਆਇਰੀ ਕੀਤੀ ਜਾਵੇ ਕਿ ਇਹੋ ਜਿਹੇ ਰੁੱਖੇ ਤਰੀਕੇ ਦੇ ਨਾਲ, ਬੇਖੁਦੀ ਦੇ ਨਾਲ ਇੱਕ ਐਮਐਲਏ ਸਾਹਿਬ ਸਰਦਾਰ ਖਹਿਰਾ ਨੂੰ ਕਿਉਂ ਹੱਥੋਂ ਪਾਈ ਹੋ ਕੇ ਖਿੱਚ ਕੇ ਧੂ ਕੇ ਮੋਟਰ ਦੇ ਵਿੱਚ ਪਾ ਕੇ ਤੇ ਉਹਨਾਂ ਨੂੰ ਜਲਾਲਾਬਾਦ ਦੇ ਪੁਲਿਸ ਸਟੇਸ਼ਨ ਦੇ ਵਿੱਚ ਲਿਜਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਦੀ ਬੜੇ ਤਕੜੇ ਹੋ ਕੇ ਨਿੰਦਿਆ ਕਰਦੀ ਹੈ। ਜਦ ਕਿ ਮੇਰੇ ਕੋਲ ਅੱਜ ਇੱਕ ਹੋਰ ਰਿਪੋਰਟ ਆਈ ਹੈ ਕਿ ਦਿੱਲੀ ਦੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ NIA ਨੇ ਸਿੱਖਾਂ ਦੇ ਪਿੰਡ ਰਾਜਸਥਾਨ ਦੇ ਵਿੱਚ ਛਾਪੇ ਮਾਰ ਕੇ ਇੱਕ ਸਿੱਖ ਨੂੰ ਚੱਕ ਕੇ ਪਤਾ ਨਹੀਂ ਕਿੱਥੇ ਲੈ ਗਏ ਹੈ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੋ ਰਹੀਆਂ NIA ਵੱਲੋਂ, ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ, ਇਹਨਾਂ ਨੂੰ ਚੈਲੰਜ ਕਰਨਾ ਚਾਹੀਦਾ ਹੈ। ਜੇ ਅਸੀਂ ਜਮਹੂਰੀਅਤ ਪਸੰਦ ਮੁਲਕ ਦੇ ਵਿੱਚ ਰਹਿੰਦੇ ਹਾਂ ਜਿੱਥੇ ਰੂਲ ਆਫ ਲਾਅ ਹੈਗਾ, ਪ੍ਰਿੰਸੀਪਲਸ ਆਫ ਨੈਚੁਰਲ ਜਸਟਿਸ ਹੈਗੇ ਹੈ, ਫਿਰ ਇਹੋ ਜਿਹੀ ਧੂਆ ਧਾਈ ਤੇ ਇਹੋ ਜਿਹਾ ਰੁੱਖ
ਸਰਕਾਰ ਨੂੰ ਲੋਕਾਂ ਦੇ ਨੁਮਾਇੰਦੇ ਜਿਹੜੇ ਚੁਣੇ ਹੋਏ ਹੈ ਉਹਨਾਂ ਦੇ ਨਾਲ ਕੀ ਆਮ ਆਦਮੀ ਦੇ ਪਾਰਟੀ ਦੇ ਨਾਲ ਵੀ ਨਹੀਂ ਕਰਨਾ ਚਾਹੀਦਾ। ਲੰਘੇ ਕੱਲ੍ਹ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਸੀ। ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਅੱਜ ਪੰਜਾਬ ਕਾਂਗਰਸ ਦੇ ਸਾਰੇ ਆਗੂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਜਲਾਲਾਬਾਦ ਥਾਣੇ ਪੁੱਜੇ। ਇਸ ਦੌਰਾਨ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਸਨ, ਪਰ ਕਿਸੇ ਵੀ ਕਾਂਗਰਸੀ ਆਗੂ ਨੂੰ ਥਾਣੇ ਅੰਦਰ ਨਹੀਂ ਜਾਣ ਦਿੱਤਾ ਗਿਆ। ਰਾਜਾ ਵੜਿੰਗ ਨੂੰ ਦੇਖਦਿਆਂ ਹੀ ਪੁਲਿਸ ਮੁਲਾਜ਼ਮਾਂ ਨੇ ਥਾਣੇ ਦਾ ਗੇਟ ਬੰਦ ਕਰ ਲਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਥਾਣੇ ਦਾ ਗੇਟ ਖੋਲ੍ਹਣ ਦੀ ਅਪੀਲ ਕਰਦੇ ਰਹੇ, ਪਰ ਪੁਲਿਸ ਨੇ ਗੇਟ ਖੋਲ੍ਹਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਇਸ ਗੱਲ ਨੂੰ ਲੈ ਕੇ ਸਰਕਾਰ ਦੀ ਨਿਖੇਧੀ ਕੀਤੀ ਹੈ। ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ ਮਿਲਣ ਲਈ ਪਹਿਲਾਂ ਜਲਾਲਾਬਾਦ ਸਦਰ ਥਾਣੇ ਵਿਖੇ ਪਹੁੰਚੇ, ਜਿੱਥੇ ਪੁਲਿਸ ਵਾਲਿਆਂ ਨੇ ਸਾਨੂੰ ਦੱਸਿਆ ਕਿ ਖਹਿਰਾ ਸਾਹਿਬ ਨੂੰ ਫਾਜ਼ਿਲਕਾ ਲੈ ਗਏ ਹਨ। ਵੜਿੰਗ ਨੇ ਕਿਹਾ ਕਿ ਅਸੀਂ ਉੱਥੇ ਪਹੁੰਚੇ, ਪਰ ਉੱਥੇ ਵੀ ਪੁਲਿਸ ਅਧਿਕਾਰੀਆਂ ਨੇ ਮਿਲਾਉਣ ਤੋਂ ਆਨਾਕਾਨੀ ਕੀਤੀ। ਪਹਿਲਾਂ ਬਦਲਾਖੋਰੀ ਦੀ ਰਾਜਨੀਤੀ ਤਹਿਤ ਇੱਕ ਮੌਜੂਦਾ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਕਿਸੇ ਨੂੰ ਵੀ ਉਸ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ। ਪੁਲਿਸ ਪ੍ਰਸ਼ਾਸਨ ਦਾ ਇਹ ਵਤੀਰਾ ਬੇहद ਨਿੰਦਣਯੋਗ ਹੈ। ਉਹਨਾਂ ਨੇ ਕਿਹਾ ਕਿ ਇਹ ਸਰਾਸਰ ਪੁਲਿਸ ਦੀ ਧੱਕੇਸ਼ਾਹੀ ਹੈ। ਇੱਕ ਮੌਜੂਦਾ ਵਿਧਾਇਕ ਨੂੰ ਹਿਰਾਸਤ ਵਿੱਚ ਕਿਸੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ, ਇਹ ਸਰਾਸਰ ਗਲਤ ਹੈ। ਪ੍ਰਤਾਪ ਬਾਜਵਾ ਨੇ ਕਿਹਾ ਕਿ CIA ਸਟਾਫ ਫਾਜ਼ਿਲਕਾ ਵਿਖੇ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨਾਲ ਸੁਖਪਾਲ ਖਹਿਰਾ ਨੂੰ ਮਿਲਣ ਲਈ ਪਹੁੰਚੇ ਸੀ, ਪਰ ਪੁਲਿਸ ਵੱਲੋਂ ਲੋਕਤੰਤਰ ਦਾ ਘਾਣ ਕਰਦੇ ਇੱਕ ਮੌਜੂਦਾ ਵਿਧਾਇਕ ਨਾਲ ਮਿਲਣ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੀ ਇਸ ਬਦਲਾਖੋਰੀ ਨੀਤੀ ਦੇ ਖਿਲਾਫ ਕਾਨੂੰਨੀ ਤੌਰ ਤੇ ਪੁਰਜ਼ੋਰ ਲੜਾਈ ਲੜਾਂਗੇ ਤੇ ਅਜਿਹੀਆਂ ਦਬਾਅ ਦੀਆਂ ਚਾਲਾਂ ਤੋਂ ਨਿਰਾਸ਼ ਨਹੀਂ ਹੋਵਾਂਗੇ। ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਹ ਸਰਕਾਰ ਸਿਆਸੀ ਬਦਲਾਖੋਰੀ ਦੀਆਂ ਹੱਦਾਂ ਟੱਪ ਗਈ ਹੈ। ਟਵੀਟ ਕਰਦਿਆਂ ਉਹਨਾਂ ਕਿਹਾ ਕਿ ਪ੍ਰਸ਼ਾਸਨ ਦੀ ਅਜਿਹੀ ਕਾਰਵਾਈ ਪਹਿਲੀ ਵਾਰ ਵੇਖਣ ਨੂੰ ਮਿਲੀ ਹੈ। ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਲਈ ਫਾਜ਼ਿਲਕਾ ਵਿਖੇ ਪਹੁੰਚੇ ਸੀ, ਪਰ ਸਾਨੂੰ ਉਹਨਾਂ ਨਾਲ ਮੁਲਾਕਾਤ ਕਰਨ ਨਹੀਂ ਦਿੱਤੀ ਗਈ। ਇੱਕ ਮੌਜੂਦਾ ਵਿਧਾਇਕ ਨਾਲ ਮੁਲਾਕਾਤ ਕਰਨੀ ਇੰਨੀ ਮੁਸ਼ਕਲ ਹੈ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ। ਸੂਬੇ ਦੀ ਕਾਨੂੰਨ ਵਿਵਸਥਾ ਤੇ ਧਿਆਨ ਦੇਣ ਦੀ ਬਜਾਏ ਭਗਵੰਤ ਮਾਨ ਸਾਹਿਬ ਪੁਲਿਸ ਦਾ ਇਸਤੇਮਾਲ ਵਿਰੋਧੀਆਂ ਨੂੰ ਡਰਾਉਣ ਤੇ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਕਰ ਰਹੇ ਹਨ, ਪਰ ਕਾਂਗਰਸ ਪਾਰਟੀ ਡਰੇਗੀ ਨਹੀਂ, ਜੰਗ ਜਾਰੀ ਰਹੇਗੀ। ਦਰਅਸਲ ਕਾਂਗਰਸੀ ਲੀਡਰ ਸੁਖਪਾਲ ਸਿੰਘ ਖਹਿਰਾ ਨੂੰ ਵੀਰਵਾਰ ਨੂੰ ਸਵੇਰੇ ਉਹਨਾਂ ਦੇ ਚੰਡੀਗੜ੍ਹ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਗ੍ਰਿਫਤਾਰੀ 2015 ਦੇ NDPS ਮਾਮਲੇ ਵਿੱਚ ਹੋਈ ਸੀ। ਅੱਜ ਅਸੀਂ ਸਾਰੇ ਜਾਣੇ तमाम ਲੀਡਰ ਸਾਹਿਬਾਨ ਅੱਜ ਅਸੀਂ ਮਿਲਣ ਵਾਸਤੇ ਆਏ ਸੀ। ਸਾਨੂੰ ਪਤਾ ਲੱਗਿਆ ਸੀ ਕਿ ਜਲਾਲਾਬਾਦ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਜਿਸਟਰਡ ਹੈ। ਮੈਂ ਤੇ ਬਾਜਵਾ ਸਾਹਿਬ ਸਵੇਰ ਜਲਾਲਾਬਾਦ ਗਏ। ਜਦੋਂ ਦੇਖਿਆ ਕਿ ਪੁਲਿਸ ਸਟੇਸ਼ਨ ਗਏ ਤੇ ਉਹਨਾਂ ਨੇ ਲੌਕ ਨਹੀਂ ਖੋਲਿਆ, ਤਾਂ ਫਿਰ ਉਹਨਾਂ ਨੇ ਦੱਸਿਆ ਕਿ ਉਹ ਇੱਥੇ ਹੈ ਨਹੀਂ, ਨਾ ਹੀ ਸਾਨੂੰ ਕਿਸੇ ਨੇ ਲੌਕ ਖੋਲਿਆ। ਉਹ ਕਹਿੰਦੇ ਫਾਜ਼ਿਲਕਾ CIA ਸਟਾਫ 'ਚ ਕਿਸੇ ਮੁਨਸ਼ੀ ਨੇ ਦੱਸਿਆ ਕਿ ਉੱਥੇ ਲੈ ਗਏ। ਫਿਰ ਅਸੀਂ ਇੱਥੇ ਆਏ, ਬਾਜਵਾ ਸਾਹਿਬ ਨੇ ਵੀ ਕੁਝ ਅਧਿਕਾਰੀਆਂ ਨਾਲ ਟੈਲੀਫੋਨ ਤੇ ਗੱਲ ਕੀਤੀ, ਔਰ ਜਦੋਂ ਅਸੀਂ ਇੱਥੇ ਆਏ ਸਾਨੂੰ ਉਹਨਾਂ ਨੇ ਕਿਹਾ ਕਿ 5-6 ਬੰਦੇ ਤੁਸੀਂ ਜਿਹੜੇ ਲੋਕ ਆਏ ਰਿਪਰੈਜ਼ੈਂਟ ਕਰਦੇ ਹੋ ਅੰਦਰ ਆ ਜਾਓ। ਅਸੀਂ ਅੰਦਰ ਚਲੇ ਗਏ। ਅੰਦਰ ਜਾ ਕੇ ਸਾਨੂੰ ਕਹਿੰਦੇ ਵੀ ਪਾਣੀ ਪੀਓ, ਫਿਰ ਕਹਿੰਦੇ ਵੀ ਚਾਹ ਮੰਗਾਉਣੇ ਆ, ਜੇ ਕੋਈ ਹੈਗੀ ਤਾਂ ਅਸੀਂ ਆਖਿਆ ਚਾਹ ਦੀ ਤਾਂ ਸਾਨੂੰ ਲੋੜ ਨਹੀਂ, ਸਾਨੂੰ ਖਹਿਰਾ ਸਾਹਿਬ ਨਾਲ ਮੁਲਾਕਾਤ ਕਰਾਓ। ਇਨ ਬਿਟਵੀਨ ਕੀ ਹੋਇਆ ਵੀ ਸਾਨੂੰ ਦੱਸਿਆ ਗਿਆ ਕਿ SSP ਸਾਹਿਬ ਆ ਰਹੇ ਨੇ ਜੀ ਫਾਜ਼ਿਲਕਾ, ਤੇ ਚਲੋ ਜੀ ਅਸੀਂ ਵੇਟ ਕਰਨ ਲੱਗ ਪਏ। ਹੁਣ SSP ਸਾਹਿਬ ਆਏ ਤਾਂ ਉਹ ਕਹਿੰਦੇ ਜੀ ਚਾਹ ਪੀਓ। ਅਸੀਂ ਆਖਿਆ ਸਾਨੂੰ ਮਿਲਾਓ ਚਾਹ ਦੀ ਤਾਂ ਕੋਈ ਗੱਲ ਨਹੀਂ, ਅਸੀਂ ਤਾਂ ਸਵੇਰ ਦੇ ਉੱਥੋਂ ਦੇ ਚੱਲੇ ਆ 400 ਕਿਲੋਮੀਟਰ ਦੇ ਚੰਡੀਗੜ੍ਹ ਤੋਂ, ਤੇ ਚਾਹ ਚੂ ਤਾਂ ਕੋਈ ਗੱਲ ਨਹੀਂ, ਤੁਸੀਂ ਸਾਨੂੰ ਸਾਡੇ ਬੰਦੇ ਨੂੰ ਮਿਲਾਓ। ਤੇ ਜਦੋਂ ਅਸੀਂ ਬੰਦੇ ਨੂੰ ਕਿਹਾ ਮਿਲਾਓ, ਤਾਂ ਉਹ ਕਹਿੰਦੇ ਜੀ ਮੈਂ ਮਿਲਾ ਨਹੀਂ ਸਕਦਾ, ਮੇਰੀ ਮਜਬੂਰੀ ਹੈ। ਤੇ ਅਸੀਂ ਕਿਹਾ ਫਿਰ ਤੁਸੀਂ ਕਾਹਤੋਂ ਆਏ ਹੋ? ਉਹ ਕਹਿੰਦੇ ਅਸੀਂ ਤਾਂ ਬਸ ਤੁਹਾਡਾ ਐਵੇਂ ਤੁਹਾਨੂੰ ਇੱਕ ਸਮਝਾਉਣ ਵਾਸਤੇ ਆਏ ਆ ਤੇ ਕਹਿਣ ਵਾਸਤੇ ਆਏ ਆ ਕਿ ਭਾਈ ਮੈਂ ਮਜਬੂਰ ਹਾਂ, ਮੈਂ ਤੁਹਾਨੂੰ ਮਿਲਾ ਨਹੀਂ ਸਕਦਾ ਉਹਨਾਂ ਦੇ ਨਾਲ। ਤੇ ਫਿਰ ਅਸੀਂ ਉੱਠ ਕੇ ਸਾਰੇ ਜਾਣੇ ਬਣੇ ਤਣੇ ਅਸੀਂ ਅੱਜ ਇੱਥੇ ਬਾਹਰ ਆ ਗਏ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹੋ ਜਿਹੇ ਹਾਲਾਤ ਕਦੇ ਨਹੀਂ ਵੇਖੇ। ਪੰਜਾਬ ਦੇ ਅੰਦਰ ਬੜੇ ਰਾਜ ਵੇਖੇ, ਬੜੇ ਨਜਾਇਜ਼ ਲੋਕਾਂ ਦੇ ਪਰਚੇ ਵੀ ਹੋਏ। ਅਕਾਲੀ ਦਲ ਦਾ ਰਾਜ ਹੁੰਦਾ ਸੀ, ਹਾਲਾਂਕਿ ਇਹ ਵੀ ਸੁਗਾਤ ਅਕਾਲੀ ਦਲ ਨਹੀਂ 2015 ਦੇ ਵਿੱਚ ਸ਼ੁਰੂਆਤ ਕੀਤੀ, ਪਰ ਇਸ ਤਰ੍ਹਾਂ ਨਹੀਂ ਹੋਇਆ ਵੀ ਕਿਸੇ ਚੁਣੇ ਹੋਏ ਨੁਮਾਇੰਦੇ ਨੂੰ, ਇੱਕ MLA ਲੈਵਲ ਦੇ ਵਿਅਕਤੀ ਨੂੰ, ਤੀਜੀ ਵਾਰੀ MLA ਬਣਿਆ, ਉਹਨੂੰ ਅਸੀਂ ਮਿਲਣ ਆਈਏ ਤਾਂ ਫੇਰ ਕੋਈ ਉਹਨੂੰ ਮਿਲਣ ਨਾ ਦੇਵੇ। ਸੋ ਇਸ ਕਰਕੇ ਮੈਂ ਪੁਰਜ਼ੋਰ ਪੁਲਿਸ ਪ੍ਰਸ਼ਾਸਨ ਦੀ ਔਰ ਸਰਕਾਰ ਦੀ ਔਰ ਮੁੱਖ ਮੰਤਰੀ ਪੰਜਾਬ ਦੀ ਮੈਂ ਇਸ ਗੱਲ ਦੀ ਬਹੁਤ ਨਖੇਧੀ ਤੇ ਨਿੰਦਾ ਕਰਦਾ ਕਰੜੇ ਸ਼ਬਦਾਂ 'ਚ ਕਿ ਲੋਕਤੰਤਰ ਦੇ ਵਿੱਚ ਇਹ ਐਸੀ ਰੀਤੀ ਰਿਵਾਜ ਪਹਿਲੀ ਵਾਰੀ ਇਸ ਸਰਕਾਰ ਦੇ ਵਿੱਚ ਸਾਨੂੰ ਵੇਖਣ ਦੇ ਮਿਲੇ ਹੈ। ਡਾਇਰੈਕਟਲੀ ਅੱਜ ਸੁਖਪਾਲ ਸਿੰਘ ਖਹਿਰੇ ਨੂੰ ਨਾ ਮਿਲਣ ਦਾ ਸਿੱਧਾ ਦੋਸ਼ੀ ਭਗਵੰਤ ਮਾਨ ਨੂੰ ਮਿਲਿਆ।
ਇਹ ਡਾਇਰੈਕਸ਼ਨ ਸਿੱਧੀਆਂ ਉਹਦੀਆਂ ਨੇ। ਸੀਨੀਅਰ ਮੋਸਟ ਅਫਸਰਾਂ ਨੇ ਮੈਨੂੰ ਦੱਸਿਆ ਕਿ ਭਗਵੰਤ ਮਾਨ ਨੇ ਸਾਨੂੰ ਕਿਹਾ ਅਲਾਉ ਨਹੀਂ ਕਰ। ਅਸੀਂ ਸੀਰੀਅਸਲੀ ਇਸ ਗੱਲ ਨੂੰ ਕੰਡੈਮ ਕਰਦੇ ਹਾਂ। ਹਿਊਮਨ ਰਾਈਟਸ ਵਾਇਓਲੇਸ਼ਨਸ ਪੰਜਾਬ ਪੁਲਿਸ ਦਾ ਇੱਕ ਟ੍ਰੇਡਮਾਰਕ ਬਣ ਚੁੱਕੀ ਹੈ। ਸਾਨੂੰ ਪਹਿਲੇ ਵੀ ਆਸ ਇਹੀ ਸੀ ਕਿ ਇਹਨਾਂ ਨੇ ਇਹੀ ਕੰਮ ਕਰਨਾ, ਤੇ ਆਪਣੀ ਆਸਾਂ ਤੇ ਉਮੀਦਾਂ ਤੇ ਪੰਜਾਬ ਪੁਲਿਸ ਪੂਰੀ ਉਤਰੀ। ਬੜਾ ਅਨਫੋਰਚੂਨੇਟ ਹੈ। ਇਹ ਮੈਂ ਸਮਝਣਾ ਜਿਹੜਾ ਟੂਲ ਬਣੀ ਹੋਈ ਪੁਲਿਸ ਹੈ, ਸਪੈਸ਼ਲੀ ਡੀਜੀਪੀ ਤੇ ਜਿਹੜਾ ਇਸ ਸਿੱਟ ਦਾ ਇੰਚਾਰਜ ਬਣਿਆ, ਉਹੀ ਅੱਜ ਤੋਂ 8 ਸਾਲ ਪਹਿਲੇ ਇੱਥੇ ਐਸਐਸਪੀ ਸੀ। ਇਸ ਰੇਂਜ ਦੇ ਵਿੱਚ ਡੀਆਈਜੀ ਹੈ ਨੇ, ਆਈਜੀ ਹੈ ਨੇ, ਉਹਨਾਂ ਨੂੰ ਕਿਸੇ ਨੂੰ ਸਿੱਟ ਦਾ ਇੰਚਾਰਜ ਨਹੀਂ ਬਣਾਇਆ। ਉਸੇ ਅਫਸਰ ਨੂੰ ਜਿਹਨੇ ਝੂਠੇ ਸੁਖਪਾਲ ਸਿੰਘ ਖਹਿਰਾ ਨੂੰ ਬਾਅਦ ਦੇ ਵਿੱਚ ਆਫਟਰ ਥਾਟ ਨਾਲ ਲੈ ਕੇ ਆਂਦਾ, ਉਹੀ ਬੰਦਾ ਅੱਜ ਇੰਚਾਰਜ ਹੈ। ਇਹਨਾਂ ਤੋਂ ਅਸੀਂ ਉਹ ਆਸ ਉਮੀਦ ਕੀ ਕਰ ਸਕਦੇ। ਪਿਛਲੇ ਦਿਨਾਂ ਜੋ ਵਕੀਲਾਂ ਨਾਲ ਮੁਕਤਸਰ ਚ ਹੋਇਆ, ਪਿਛਲੇ ਦਿਨਾਂ ਜੋ ਢਿੱਲੋਂ ਬ੍ਰਦਰਜ਼ ਨਾਲ ਜਲੰਧਰ ਚ ਹੋਇਆ, ਜੋ ਹਰ ਰੋਜ਼ ਪੰਜਾਬ ਦੇ ਹਰ ਸ਼ਹਿਰ ਤੇ ਕੂਚੇ ਚ ਹੁੰਦਾ, ਉਹੀ ਅੱਜ ਇਹਨਾਂ ਨੇ ਕਰ ਵਿਖਾਇਆ। ਕੱਲ ਸ਼ਹੀਦ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕਰ ਕਲਾਂ ਦੇ ਵਿੱਚ ਭਗਵੰਤ ਮਾਨ ਗਿਆ ਸੀ। ਉੱਥੋਂ ਦੇ ਪਿੰਡ ਦੇ ਸਰਪੰਚ ਨੂੰ ਤੇ ਪੰਚਾਇਤ ਨੂੰ ਟਾਈਮ ਨਹੀਂ ਦਿੱਤਾ ਮਿਲਣ। ਇਹ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਸੋਚ ਤੇ ਚੱਲਣ ਵਾਲੀ ਪਾਰਟੀ ਹੈ। ਸੋ ਇਹਨਾਂ ਨੂੰ ਅਸੀਂ ਸਟਰੋਂਗਲੀ ਕੰਡੈਮ ਕਰਨੇ ਆ। ਅੱਜ ਸਾਰੇ ਸਾਥੀ ਅਸੀਂ ਬੈਠਾਂਗੇ, ਵਿਚਾਰਾਂਗੇ ਇਸ ਲੜਾਈ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ, ਤੋੜ ਤੱਕ ਲੜਾਂਗੇ। ਤੇ ਹਰ ਪੰਜਾਬੀ ਨੂੰ ਇੱਥੋਂ ਅਸੀਂ ਅੱਜ ਸੱਦਾ ਵੀ ਦੇਣੇ ਆ, ਆਓ ਇਕੱਠੇ ਹੋਵੋ, ਤਗੜੇ ਹੋਵੋ, ਖੜੇ ਹੋਵੋ। ਇਸ ਹੰਕਾਰੀ ਆ ਜਿਹੜਾ ਮਹਾਰਾਜਾ ਸਤੌਜ ਦੇ ਸਾਹਮਣੇ ਸਾਰਿਆਂ ਨੂੰ ਖਲੋਣ ਦੀ ਲੋੜ ਪਏਗੀ। ਤੇ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਜ਼ਬਰਦਸਤ ਧਮਾਕਾ ਹੋਇਆ ਹੈ, ਜਿਸ ਵਿੱਚ ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 130 ਹੋਰ ਜ਼ਖਮੀ ਹੋ ਗਏ ਹਨ। ਜ਼ਖਮੀਆਂ 'ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬਲੋਚਿਸਤਾਨ ਦੇ ਮਸਤੂੰਗ ਜ਼ਿਲ੍ਹੇ ਵਿੱਚ ਅਲ-ਫਲਾਹ ਮਸਜਿਦ ਨੇੜੇ ਇਲ ਮਿਲਾਦ ਉਲ ਨਬੀ ਦੀ ਰੈਲੀ ਨੂੰ ਨਿਸ਼ਾਨਾ ਬਣਾ ਕੇ ਇਹ ਧਮਾਕਾ ਕੀਤਾ ਗਿਆ। ਇਹ ਧਮਾਕਾ ਸ਼ੁੱਕਰਵਾਰ ਨੂੰ ਹਫ਼ਤਾਵਾਰੀ ਈਦ ਦੀ ਨਮਾਜ਼ ਦੌਰਾਨ ਹੋਇਆ। ਇੱਕ ਅਧਿਕਾਰੀ ਮੁਤਾਬਕ ਇਹ ਧਮਾਕਾ ਇੱਕ ਮਸਜਿਦ ਨੇੜੇ ਹੋਇਆ, ਜਿੱਥੇ ਸਥਾਨਕ ਲੋਕ ਈਦ ਮਿਲਾਦ ਉਨ ਨਬੀ ਦੀ ਇਸਲਾਮਿਕ ਛੁੱਟੀ ਮਨਾਉਣ ਲਈ ਇਕੱਠੇ ਹੋਏ ਸਨ। ਧਮਾਕੇ ਤੋਂ ਬਾਅਦ ਇੱਥੋਂ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ ਅਤੇ ਹਸਪਤਾਲਾਂ ਦੇ ਸਟਾਫ ਨੂੰ ਤੁਰੰਤ ਪੁੱਜਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਧਮਾਕੇ ਵਿੱਚ ਇੱਕ ਡਿਪਟੀ ਸੁਪਰਡੈਂਟ ਆਫ ਪੁਲਿਸ ਦੀ ਮੌਤ ਹੋ ਗਈ ਹੈ, ਜਦੋਂ ਕਿ ਹੋਰ ਵੀ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਹੈ। ਅਜੇ ਤੱਕ ਇਸ ਧਮਾਕੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ। ਪਾਕਿਸਤਾਨੀ ਤਾਲਿਬਾਨ ਨੇ ਇੱਕ ਬਿਆਨ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਇਸਲਾਮਿਕ ਸਟੇਟ ਦੇ ਪਾਕਿਸਤਾਨ ਚੈਪਟਰ ਨੇ ਮਸਤੂੰਗ ਵਿੱਚ ਪਿਛਲੇ ਵੱਡੇ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਧਮਾਕੇ ਤੋਂ ਬਾਅਦ ਸਾਹਮਣੇ ਆਈਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵਿੱਚ ਖੂਨ ਨਾਲ ਲਥਪਥ ਲਾਸ਼ਾਂ ਦਿਖਾਈ ਦੇ ਰਹੀਆਂ ਹਨ। ਬਲੋਚਿਸਤਾਨ ਦੇ ਅੰਤਰਿਮ ਸੂਚਨਾ ਮੰਤਰੀ ਜਾਨ ਅਚਕਜਈ ਨੇ ਕਿਹਾ ਕਿ ਇੱਕ ਬਚਾਅ ਦਲ ਮਸਤੂੰਗ ਭੇਜਿਆ ਗਿਆ ਹੈ। ਉਹਨਾਂ ਕਿਹਾ ਕਿ ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੂੰ ਕੁਵੇਟਾ ਭੇਜਿਆ ਜਾ ਰਿਹਾ ਹੈ ਅਤੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਇਸ ਦੌਰਾਨ ਅੰਤਰਿਮ ਗ੍ਰਹਿ ਮੰਤਰੀ ਸਰਫਰਾਜ਼ ਅਹਿਮਦ ਬੁਗਤੀ ਨੇ ਧਮਾਕੇ ਦੀ ਸਖਤ ਨਿੰਦਾ ਕੀਤੀ ਅਤੇ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਬੇਅਦਬੀ ਕਾਂਡ ਅਤੇ ਇਸ ਨਾਲ ਜੁੜੇ ਮਾਮਲਿਆਂ ਦਾ ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਸ਼ਹੀਦ ਕਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ 12 ਅਕਤੂਬਰ ਤੋਂ ਮਰਨ ਵਰਤ ਰੱਖਣ ਦਾ ਐਲਾਨ ਕੀਤਾ ਹੈ। ਭਾਵੇਂ ਸੁਖਰਾਜ ਸਿੰਘ ਨਿਆਮੀਵਾਲਾ ਨੇ 12 ਅਕਤੂਬਰ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਰਾਸ਼ਟਰੀ ਰਾਜਮਾਰਗ ਨੰਬਰ 54 ਤੇ ਸਥਿਤ ਬੇਅਦਬੀ ਇਨਸਾਫ ਮੋਰਚਾ ਬੈਬਲ ਕਲਾਂ ਵਿਖੇ ਪਹੁੰਚਣ ਲਈ ਸਾਰੀਆਂ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ, ਚਿੰਤਕਾਂ, ਵਿਦਵਾਨਾਂ, ਪੰਥ ਦਰਦੀਆਂ ਅਤੇ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਅਪੀਲ ਕੀਤੀ ਹੈ। ਪਰ ਦੂਜੇ ਪਾਸੇ ਉਹਨਾਂ ਦੋਸ਼ ਵੀ ਲਾਇਆ ਕਿ ਸਿਆਸਤਦਾਨਾਂ ਨੇ ਇਸ ਮੁੱਦੇ ਤੇ ਸਿਆਸੀ ਰੋਟੀਆਂ ਸੇਕਣ ਦੀ ਕੋਈ ਕਸਰ ਨਹੀਂ ਛੱਡੀ ਤੇ ਧਾਰਮਿਕ ਆਗੂਆਂ ਨੇ ਵੀ ਸਿਰਫ ਆਪਣਾ ਲਾਹਾ ਲਿਆ ਹੈ। ਬੜੇ ਅਫਸੋਸ ਅਤੇ ਦੁਖੀ ਮਨ ਨਾਲ ਸੁਖਰਾਜ ਸਿੰਘ ਨੇ ਆਖਿਆ ਕਿ ਬੇਅਦਬੀ ਕਾਂਡ ਅਤੇ ਇਸ ਨਾਲ ਜੁੜੇ ਮਾਮਲਿਆਂ ਦਾ ਮੁੱਦਾ ਜਿਉਂ ਦਾ ਤਿਉਂ ਰੱਖਣ ਲਈ ਸਰਕਾਰਾਂ ਨਾਲ ਹੱਥ ਮਿਲਾਉਣ ਵਾਲਿਆਂ ਨੂੰ ਸੰਗਤ ਭਲੀ ਭਾਂਤ ਜਾਣਦੀ ਹੈ, ਪਰ ਬੋਲਦਾ ਕੋਈ ਨਹੀਂ। ਬੇਅਦਬੀ ਤੋਂ ਬਾਅਦ ਗੋਲੀकांड ਹੁੰਦਾ ਹੈ, 2 ਸਿੰਘ ਸ਼ਹੀਦ ਅਤੇ ਅਨੇਕਾਂ ਜ਼ਖਮੀ ਕਰ ਦਿੱਤੇ ਜਾਂਦੇ ਹਨ। ਧਾਰਮਿਕ ਆਗੂਆਂ ਨੂੰ ਉਕਤ ਘਟਨਾਵਾਂ 1 ਜੂਨ ਅਤੇ 14 ਅਕਤੂਬਰ ਨੂੰ ਹੀ ਯਾਦ ਆਉਂਦੀਆਂ ਹਨ। ਰਾਜਨੀਤਿਕ ਲੋਕ ਵੀ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਮੌਕੇ ਹੀ ਬੇਅਦਬੀ ਕਾਂਡ ਅਤੇ ਗੋਲੀ ਚੱਲਣ ਦੀਆਂ ਘਟਨਾਵਾਂ ਨੂੰ ਯਾਦ ਕਰਦੇ ਹਨ। ਪੀੜਤ ਪਰਿਵਾਰ ਅਤੇ ਪੰਥ ਦਰਦੀਆਂ ਸਮੇਤ ਸੰਗਤਾਂ ਹਮੇਸ਼ਾ ਉਕਤ ਲੋਕਾਂ ਵੱਲੋਂ ਚਲਾਈ ਹੋਈ ਖੇਡ ਵਿੱਚ ਉਲਝ ਜਾਂਦੀਆਂ ਹਨ। ਹੁਣ ਇਸ ਕੋਚੀ ਰਾਜਨੀਤੀ ਨੂੰ ਬੰਦ ਕਰਨ ਦਾ ਵਾਸਤਾ ਪਾਉਂਦਿਆਂ ਸੁਖਰਾਜ ਸਿੰਘ ਨੇ ਆਖਿਆ ਕਿ ਪਿਛਲੇ ਕਰੀਬ 8 ਸਾਲਾਂ ਤੋਂ ਇਨਸਾਫ ਨਹੀਂ ਮਿਲਿਆ। ਪਿਛਲੇ 2 ਸਾਲਾਂ ਤੋਂ ਉਹ ਦਿਨ ਰਾਤ ਦੇ ਧਰਨੇ ਤੇ ਬੈਠੇ ਹਨ। ਸੁਖਰਾਜ ਸਿੰਘ ਨੇ ਆਖਿਆ ਕਿ 12 ਅਕਤੂਬਰ 2015 ਨੂੰ ਪੰਥ ਦੋਖੀਆਂ ਨੇ ਬੇਅਦਬੀ ਕਾਂਡ ਨੂੰ ਅੰਜਾਮ ਦਿੱਤਾ ਤੇ 12 ਅਕਤੂਬਰ 2023 ਨੂੰ ਉਹ ਮਰਨ ਵਰਤ ਤੇ ਬੈਠਣਗੇ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ, ਸਾਬਕਾ ਆਈਜੀ ਪਰਮਰਾਜ ਉਮਰਾ ਨੰਗਲ ਅਤੇ 3 ਹੋਰਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਮਰ ਸਿੰਘ ਚਾਹਲ ਅਤੇ ਸੁਖਮਿੰਦਰ ਸਿੰਘ ਨੂੰ ਵੀ ਸ਼ਰਤਾਂ ਤਹਿਤ ਅਗਾਊਂ ਜ਼ਮਾਨਤ ਦਿੱਤੀ ਹੈ। ਹਾਈ ਕੋਰਟ ਨੇ ਕਰੀਬ 1 ਮਹੀਨਾ ਪਹਿਲਾਂ ਇਸ ਮਾਮਲੇ ਵਿੱਚ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ, ਜਿਸ ਨੂੰ ਅੱਜ ਸੁਣਾਇਆ ਗਿਆ ਹੈ। ਜਸਟਿਸ ਅਨੂਪ ਚਿਤਕਾਰਾ ਨੇ ਕਿਹਾ ਕਿ ਪਟੀਸ਼ਨਰ ਗਵਾਹਾਂ, ਪੁਲਿਸ ਅਧਿਕਾਰੀਆਂ ਜਾਂ ਕੇਸ ਦੇ ਤੱਥਾਂ ਅਤੇ ਸਥਿਤੀਆਂ ਤੋਂ ਜਾਣੂ ਕਿਸੇ ਹੋਰ ਵਿਅਕਤੀ ਨੂੰ ਸਿੱਧੇ ਜਾਂ ਸਿੱਧੇ ਤੌਰ ਤੇ ਪ੍ਰਭਾਵਿਤ ਨਹੀਂ ਕਰਨਗੇ। ਪੁਲਿਸ ਵੱਲੋਂ ਸਾਰੇ ਮੁਲਜ਼ਮਾਂ ਵਿਰੁੱਧ CRPC ਦੀ ਧਾਰਾ 173 ਤਹਿਤ ਅੰਤਿਮ ਜਾਂਚ ਰਿਪੋਰਟ ਦਰਜ ਕਰਨ ਤੋਂ ਬਾਅਦ ਉਹਨਾਂ ਨੇ ਜੁਡੀਸ਼ੀਅਲ ਮੈਜਿਸਟ੍ਰੇਟ ਫਰੀਦਕੋਟ ਵੱਲੋਂ ਨੋਟਿਸ ਜਾਰੀ ਕਰਨ ਤੇ ਅਦਾਲਤ ਦਾ ਰੁਖ ਕੀਤਾ ਸੀ। ਦੱਸ ਦਈਏ ਕਿ ਇਸ ਮਾਮਲੇ ਵਿੱਚ 4 ਚਲਾਨ ਪੇਸ਼ ਹੋ ਚੁੱਕੇ ਹਨ। SIG ਰਾਕੇਸ਼ ਅਗਰਵਾਲ ਤੇ SSP ਬਠਿੰਡਾ ਗੁਲਨੀਤ ਖੁਰਾਣਾ ਦੀ ਅਗਵਾਈ ਵਾਲੀ ADGP LK ਯਾਦਵ ਦੀ ਅਗਵਾਈ ਵਾਲੀ SIT ਨੇ 24/2/2023 ਨੂੰ 7000 ਪੰਨਿਆਂ ਦਾ ਪਹਿਲਾ ਚਲਾਨ ਪੇਸ਼ ਕੀਤਾ ਤੇ ਉਸ ਤੋਂ ਬਾਅਦ 2400 ਪੰਨਿਆਂ ਦਾ ਦੂਜਾ ਚਲਾਨ ਪੇਸ਼ ਕੀਤਾ। ਮਾਮਲੇ ਵਿੱਚ SIT ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ, ਤਤਕਾਲੀ DGP ਸੁਮੇਧ ਸਿੰਘ ਸੈਣੀ, ਤਤਕਾਲੀ IG ਪਰਮਰਾਜ ਉਮਰਾ ਨੰਗਲ, SSP ਮੋਗਾ ਚਰਨਜੀਤ ਸ਼ਰਮਾ, SSP ਫਰੀਦਕੋਟ ਸੁਖਮੰਦਰ ਮਾਨ, DIG ਫਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ ਤਤਕਾਲੀ SHO ਸਿਟੀ ਕੋਟਪੁਰਾ ਗੁਰਦੀਪ ਸਿੰਘ ਨੂੰ ਮੁਲਜ਼ਮ ਬਣਾਇਆ ਗਿਆ ਹੈ। ਤਤਕਾਲੀ DGP ਸੁਮੇਧ ਸਿੰਘ ਸੈਣੀ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਇਸ ਘਟਨਾ ਦੇ ਮੁੱਖ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਦਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਜ਼ਿਸ਼ ਨੂੰ ਅੰਜਾਮ ਦੇਣ ਵਿੱਚ ਮਦਦ ਕਰਨ ਦਾ ਇਲਜ਼ਾਮ ਹੈ। ਤਤਕਾਲੀ IG ਉਮਰਾ ਨੰਗਲ, DIG ਫਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ SSP ਮੋਗਾ ਚਰਨਜੀਤ ਸਿੰਘ ਸ਼ਰਮਾ ਤੇ ਸਾਜ਼ਿਸ਼ ਨੂੰ ਅੰਜਾਮ ਦੇਣ ਦਾ ਇਲਜ਼ਾਮ ਹੈ। ਗਿਆਨੀ ਰਘਬੀਰ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਮੋਰਿੰਡਾ ਸ਼ਹਿਰ ਵਿੱਚ ਆਪਣੀ ਰਿਹਾਇਸ਼ ਤੇ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕਾ ਸਾਹਿਬ ਨੂੰ ਕੋਠੇ ਦੀ ਛੱਤ ਉੱਪਰ ਬਾਹਰ ਹੀ ਰੱਖ ਕੇ ਮਰਿਆਦਾ ਦੀ ਘੋਰ ਉਲੰਘਣਾ ਕਰਕੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਪੁਲਿਸ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਭਾਵੇਂ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ 295 ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ, ਪਰ ਫਿਰ ਵੀ ਦੋਸ਼ੀਆਂ ਖਿਲਾਫ ਹੋਰ ਵੀ ਧਾਰਾਵਾਂ ਲਗਾ ਕੇ ਤੁਰੰਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਪੜਤਾਲ ਕਰਵਾਈ ਜਾਵੇ ਤਾਂ ਜੋ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸਾਰੇ ਦੋਸ਼ੀ ਜੇਲ੍ਹ ਅੰਦਰ ਬੰਦ ਕੀਤੇ ਜਾਣ। ਸਿੰਘ ਸਾਹਿਬ ਨੇ ਇਹ ਵੀ ਕਿਹਾ ਕਿ ਬੇਅਦਬੀ ਕਰਨ ਵਾਲੇ ਵਿਅਕਤੀਆਂ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਖਤ ਆਦੇਸ਼ ਜਾਰੀ ਕੀਤੇ ਜਾਣਗੇ। ਕਸ਼ਮੀਰ ਮੁੱਦੇ ਤੇ ਪਾਕਿਸਤਾਨ ਦਾ ਸਮਰਥਨ ਕਰਨ ਵਾਲੇ ਅਮਰੀਕੀ ਸੰਸਦ ਮੈਂਬਰ ਇਲਹਾਨ ਉਮਰ ਨੇ ਹੁਣ ਭਾਰਤ ਕੈਨੇਡਾ ਵਿਵਾਦ ਤੇ ਆਪਣੀ ਰਾਏ ਦਿੱਤੀ ਹੈ। ਉਹਨਾਂ ਸੋਸ਼ਲ ਮੀਡੀਆ ਪਲੇਟਫਾਰਮ X ਤੇ ਲਿਖਿਆ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਲੈ ਕੇ ਕੈਨੇਡਾ ਵੱਲੋਂ ਭਾਰਤ ਤੇ ਲਾਏ ਗਏ ਦੋਸ਼ ਗੰਭੀਰ ਹਨ। ਉਹਨਾਂ ਕਿਹਾ ਕਿ ਅਸੀਂ ਅਮਰੀਕੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਤਲ ਵਿੱਚ ਭਾਰਤ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਕੈਨੇਡੀਅਨ ਜਾਂਚ ਵਿੱਚ ਪੂਰਾ ਸਹਿਯੋਗ ਕਰਨ। ਇਲਹਾਨ ਉਮਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰ ਹਨ। ਉਹਨਾਂ ਸਰਕਾਰ ਨੂੰ ਕਿਹਾ ਕਿ ਉਹ ਦੱਸੇ ਕਿ ਕੀ ਭਾਰਤ ਅਮਰੀਕਾ ਵਿੱਚ ਵੀ ਖਾਲਿਸਤਾਨੀਆਂ ਵਿਰੁੱਧ ਕੋਈ ਆਪਰੇਸ਼ਨ ਚਲਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੇਂਦਰੀ ਗ੍ਰਹਿ ਮੰਤਰਾਲੇ ਵਿਖੇ ਮੰਗ ਪੱਤਰ ਦੇ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਹੈ ਕਿ ਕਾਨਪੁਰ ਵਿਖੇ ਭਾਜਪਾ ਕੌਂਸਲਰ ਸੋਮਿਆ ਗੁਪਤਾ ਦੇ ਬੰਦਿਆਂ ਹੱਥੋਂ ਅੰਨ੍ਹੇ ਤਸ਼ੱਦਦ ਦਾ ਸ਼ਿਕਾਰ ਹੋਏ ਸਿੱਖ ਅਮੋਲਦੀਪ ਸਿੰਘ ਭਾਟੀਆ ਦੇ ਮਾਮਲੇ ਵਿੱਚ ਦੋਸ਼ੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ। ਇੱਥੇ ਗ੍ਰਹਿ ਮੰਤਰਾਲੇ ਵਿਖੇ ਦਿੱਤੇ ਮੰਗ ਪੱਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ, ਸਕੱਤਰ ਜਨਰਲ ਸਰਦਾਰ ਕੁਲਦੀਪ ਸਿੰਘ ਭੋਗਲ ਤੇ ਕੋਰ ਕਮੇਟੀ ਦੇ ਮੈਂਬਰ ਸਰਦਾਰ ਗੁਰਦੇਵ ਸਿੰਘ ਭੋਲਾ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਢਿੱਲਾ ਰਵੱਈਆ ਅਪਣਾ ਰਹੀ ਹੈ। ਬੀਜੇਪੀ ਕੌਂਸਲਰ ਵਿਰੁੱਧ ਸਬੂਤ ਹੋਣ ਦੇ ਬਾਵਜੂਦ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਕਾਨਪੁਰ ਸਣੇ ਦੇਸ਼ ਦੇ ਸਿੱਖਾਂ ਵਿੱਚ ਇਸ ਘਟਨਾ ਨੂੰ ਲੈ ਕੇ ਸਖਤ ਰੋਸ ਹੈ। ਉਹਨਾਂ ਨੇ ਨਿਰਪੱਖ ਪੜਤਾਲ ਦੀ ਵੀ ਮੰਗ ਕੀਤੀ ਹੈ। ਪੰਜਾਬ ਵਿੱਚ ਕਿਸਾਨਾਂ ਨੇ ਦਿੱਲੀ ਚੰਡੀਗੜ੍ਹ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਹੈ। ਮੋਹਾਲੀ ਦੇ ਲਾਲੜੂ ਵਿੱਚ ਚੰਡੀਗੜ੍ਹ ਤੋਂ ਅੰਬਾਲਾ ਜਾਣ ਵਾਲੇ ਹਾਈਵੇ ਤੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਕਿਸਾਨਾਂ ਦੀ ਪੁਲਿਸ ਨਾਲ ਧੱਕਾ ਮੁੱਕੀ ਦੀ ਖਬਰ ਵੀ ਮਿਲੀ ਹੈ, ਜਿਸ ਤੋਂ ਬਾਅਦ ਕਿਸਾਨ ਹੋਰ ਰੋਹ ਵਿੱਚ ਆ ਗਏ ਹਨ। ਆਪਣੀਆਂ ਮੰਗਾਂ ਨੂੰ ਲੈ ਕੇ 19 ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਬੀਤੇ ਦਿਨ ਤੋਂ ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ਚੱਲ ਰਿਹਾ ਹੈ। ਪੰਜਾਬ ਭਰ ਵਿੱਚ ਕਿਸਾਨ ਰੇਲ ਲਾਈਨਾਂ ਤੇ ਬੈਠੇ ਹਨ। ਰੇਲਵੇ ਟਰੈਕ ਜਾਮ ਤੋਂ ਬਾਅਦ ਦਿੱਲੀ ਤੋਂ ਅੰਮ੍ਰਿਤਸਰ, ਪਠਾਨਕੋਟ ਤੋਂ ਅੰਮ੍ਰਿਤਸਰ ਅਤੇ ਪੰਜਾਬ ਤੋਂ ਚੰਡੀਗੜ੍ਹ, ਜਲੰਧਰ, ਲੁਧਿਆਣਾ ਤੋਂ ਮੋਗਾ, ਫਿਰੋਜ਼ਪੁਰ, ਫਾਜ਼ਿਲਕਾ ਆਦਿ ਦੇ ਸਾਰੇ ਰਸਤੇ ਪੂਰੀ ਤਰ੍ਹਾਂ ਬੰਦ ਹੋ ਗਏ ਹਨ। ਟ੍ਰੇਨਾਂ ਦੇ ਜਾਮ ਕਾਰਨ ਸੈਂਕੜੇ ਯਾਤਰੀ ਪੰਜਾਬ ਦੇ ਰੇਲਵੇ ਸਟੇਸ਼ਨਾਂ ਤੇ ਫਸੇ ਹੋਏ ਹਨ। ਸ਼ੁੱਕਰਵਾਰ ਨੂੰ 90 ਤੋਂ ਵੱਧ ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 80 ਤੋਂ ਵੱਧ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ। ਵੀਰਵਾਰ ਸਵੇਰੇ ਹੀ ਕਿਸਾਨ ਰੇਲਵੇ ਲਾਈਨਾਂ ਨੇੜੇ ਵੱਡੀ ਗਿਣਤੀ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ। ਕਿਸਾਨ ਆਗੂ ਸਰਵਣ ਸਿੰਘ ਬੰਦੇਰ ਨੇ ਕਿਹਾ ਕਿ ਕਿਸਾਨ 3 ਦਿਨਾਂ ਲਈ ਪੂਰੀ ਤਿਆਰੀ ਨਾਲ ਆਏ ਹਨ। ਖਾਣ ਪੀਣ ਅਤੇ ਬੈਠਣ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨ ਟਰਾਲੀਆਂ ਵਿੱਚ ਸੌਣ ਲਈ ਗੱਦੇ ਵੀ ਲੈ ਕੇ ਆਏ ਹਨ। ਦੱਸ ਦਈਏ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਹੜ੍ਹਾਂ ਤੇ ਮੀਂਹ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਈ ਕਿਸਾਨਾਂ ਦੀ ਨਾ ਤਾਂ ਗਿਰਦਾਵਰੀ ਹੋਈ ਹੈ ਅਤੇ ਨਾ ਹੀ ਉਹਨਾਂ ਨੂੰ ਮੁਆਵਜ਼ਾ ਮਿਲਿਆ ਹੈ। ਜਿਨ੍ਹਾਂ ਨੂੰ ਮਿਲਿਆ ਹੈ ਉਹ ਬਹੁਤ ਹੀ ਘੱਟ ਹਨ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਘੱਟੋ-ਘੱਟ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਕੇਂਦਰ ਸਰਕਾਰ ਪੰਜਾਬ ਨੂੰ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ 50,000 ਕਰੋੜ ਰੁਪਏ ਵੀ ਦੇਵੇ। ਜਿਹੜੇ ਲੋਕਲ ਮੁੱਦੇ ਨੇ ਸਾਡੇ, ਜਿਹੜੇ ਲੋਕਲ ਮਸਲੇ ਨੇ, ਖਰਾਬੇ ਦਾ ਮਸਲਾ ਹੈ। ਭਾਵੇਂ ਭਗਵੰਤ ਮਾਨ ਕਹਿੰਦਾ ਸੀ ਵੀ 20,000 ਰੁਪਇਆ ਸੀ
ਜੇ ਸੈਕਟਰ ਸਾਨੂੰ ਨਾ ਘੂਰੇ ਤੇ ਅਸੀਂ 20,000 ਰੁਪਇਆ ਬਿਨਾਂ ਗਰਦੌਰੀ ਅਸੀਂ ਕਿਸਾਨਾਂ ਦੇ ਖਾਤੇ 'ਚ ਪਾ ਦਿਆਂਗੇ। ਦਿੱਲੀ ਮਾਡਲ ਵਾਲੀ ਗੱਲ ਜਿਹੜਾ ਕਰਦਾ ਸੀ, ਪਰ ਅਖੀਰ ਤੇ ਜਦੋਂ ਮੀਟਿੰਗ ਤੋਂ ਬਾਅਦ 15,000 ਤੇ ਗੱਲ ਆ ਗਈ। 15,000 ਤੋਂ ਸੈਂਟਰ ਨੂੰ ਭੇਜਿਆ ਗਿਆ 200 ਕਰੋੜ, ਜਿਹਦੇ ਤੇ 6800 ਰੁਪਇਆ ਪ੍ਰਤੀ ਏਕੜ ਜਿਹੜਾ ਖਰਾਬਾ ਦੇਣਾ ਹੈ। ਉਹ ਲਗਭਗ ਉਹ ਵੀ ਹੋਗਾ ਪਿੰਡਾਂ ਦੇ ਵਿੱਚ ਅਜੇ ਤੱਕ ਪਾਇਆ ਨਹੀਂ। ਫਿਰੋਜ਼ਪੁਰ ਦੇ ਹਾਲਾਤ ਆ, ਡੀਸੀ ਸਾਹਿਬ ਨੂੰ ਵੀ ਡਾਊਨ ਕਰਵਾਇਆ ਹੈ। ਕੋਈ ਬਹੁਤ ਸਾਰੇ ਪਿੰਡ ਜਿਤਨਾ ਦੀਆਂ ਗਰਦੌਰੀਆਂ ਹੋ ਚੁੱਕੀਆਂ ਹੈ, ਉਹਨਾਂ ਦੇ ਖਾਤੇ ਲੈ ਲਏ ਗਏ ਨੇ। ਕਾਸ਼ਤਕਾਰਾਂ ਤੋਂ ਖਾਤੇ ਵੀ ਲੈ ਲਿਆ, ਪਰ ਜਿਹੜੇ ਪਟਵਾਰੀ ਜਾਂ ਐਸਡੀਐਮ ਆ, ਤਹਿਸੀਲਦਾਰ ਆ, ਉਹਨਾਂ ਦਾ ਕੋਈ ਨੀਤ ਆ ਜਿਹੜੀ ਉਹਦੇ ਚ ਫਰਕ ਲੱਗਦਾ ਹੈ। ਜਿਹੜਾ ਕਿ ਪੈਸਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਜਾ ਰਿਹਾ। ਸੀਆਈਡੀ ਸੁਣਦੀ ਹੋਣੀ ਆ, ਅਸੀਂ ਮਗਰੇ ਹੀ ਸਖਤ ਫੈਸਲਾ ਲਵਾਂਗੇ। ਕੋਈ ਐਕਸ਼ਨ ਕੱਢਣਾ ਅੱਜ ਅਸੀਂ ਉਹਦਾ ਐਲਾਨ ਨਹੀਂ ਕਰ ਸਕਦੇ ਆ ਕਿ ਇੱਥੇ ਰੇਲਾਂ ਤੇ ਬੈਠੇ ਰਹਿਣਾ ਹੈ, ਕਿ ਉਹਦਾ ਬਦਲਵਾਂ ਰੂਪ ਦੇਵਾਂਗੇ। ਸਾਡੇ ਮਸਲਿਆਂ ਦਾ ਹੱਲ ਕਰਨ ਜਿਹੜਾ ਮਾਲ ਮਹਿਕਮਾ ਹੈ, ਜਿੰਨੇ ਵੀ ਸਾਡੇ ਪਿੰਡ ਪ੍ਰਭਾਵਿਤ ਹੋਏ ਹੜ੍ਹ ਦੇ ਨਾਲ, ਗਰਦੌਰੀਆਂ ਕੰਪਲੀਟ ਹੋ ਚੁੱਕੀਆਂ ਨੇ, ਪਰ ਉਹਨਾਂ ਦਾ ਪੈਸਾ ਕੱਲ ਤੱਕ ਪੈ ਜਾਣਾ ਚਾਹੀਦਾ ਹੈ। ਨਹੀਂ ਤਾਂ ਜਿਹੜਾ ਵੀ ਅਸੀਂ ਫੈਸਲਾ ਲਿਆ, ਫਿਰ ਜ਼ਿੰਮੇਵਾਰ ਇੱਥੋਂ ਦਾ ਸਿਵਲ ਪ੍ਰਸ਼ਾਸਨ, ਫਿਰੋਜ਼ਪੁਰ ਦਾ ਡੀਸੀ, ਐਸਡੀਐਮ ਜਿਹੜੇ ਇੱਥੋਂ ਦੇ ਆ ਅਧਿਕਾਰੀ, ਉੱਚ ਅਧਿਕਾਰੀ ਆ, ਉਹ ਜ਼ਿੰਮੇਵਾਰ ਹੋਣਗੇ।